ਗੁਰਦੁਆਰਾ ਕਿਆਰਾ ਸਾਹਿਬ ਹੈਗਾ ਜੀ। ਇਹ ਗੁਰਦੁਆਰਾ ਜਨਮ ਸਥਾਨ ਤੋਂ ਸਿਰਫ 1.5 ਕਿਲੋਮੀਟਰ ਦੂਰੀ ਦੇ ਉੱਤੇ ਹੈਗਾ। ਇਹ ਨਨਕਾਣਾ ਸਾਹਿਬ ਦੇ ਵਿੱਚ ਹੈ ਔਰ ਗੁਰੂ ਨਾਨਕ ਸਾਹਿਬ ਨਾਲ ਰਿਲੇਟਡ ਇਹ ਗੁਰਦੁਆਰਾ ਹੈਗਾ। ਗੁਰੂ ਸਾਹਿਬ ਦਾ ਜਿਹੜਾ ਦਰਬਾਰ ਹਾਲ ਹੈ ਉਹ ਵੀ ਉੱਥੇ ਵੱਡਾ ਕਰਨ ਲੱਗੇ ਆ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੰਗਤ ਨੂੰ ਇਹ ਦੱਸ ਦਈਏ ਵੀ ਅਸੀਂ ਪੁਰਾਣੀ ਬਿਲਡਿੰਗ ਨੂੰ ਬਿਲਕੁਲ ਟੱਚ ਨਹੀਂ ਕਰ ਰਹੇ ਸੀ। ਉਹਦਾ ਹਾਲ ਸੇਮ ਡਿਜ਼ਾਈਨ ਦਾ ਐਕਸਪੈਂਡ ਕਰ ਰਹੇ ਆ ਜੀ, ਵੱਡਾ ਹਾਲ ਜਿਸ ਤੇ ਤੁਸੀਂ 400 ਤੋਂ 500 ਬੰਦਾ ਜਿਹੜਾ ਆਰਾਮ ਨਾਲ ਬੈਠ ਸਕੇਗਾ ਜੀ। ਮੇਰੀ ਬੈਕਗ੍ਰਾਉਂਡ ਪਿੱਛੇ ਲਾਹੌਰ ਦੀ ਹੋਈ ਹੈ ਜੀ। ਲਾਹੌਰ ਜੀ ਨਾਲ ਜਨਜਾਤਿਆ ਪਿੰਡ ਹੈ ਜੀ ਮੇਰਾ ਬੈਕਗ੍ਰਾਉਂਡ। ਵਾਹ। ਤੇ ਉਹ ਅਸੀਂ 4 ਸਾਲ ਪਹਿਲਾਂ ਮੈਂ ਦੇਖ ਕੇ ਵੀ ਗਿਆ ਜੀ ਘਰ। ਉੱਥੇ ਇੱਕੋ ਬਜ਼ੁਰਗ ਜਿਹੜੇ ਪਿੰਡ ਦੇ ਜਿਉਂਦੇ ਸੀਗੇ, ਉਸ ਟਾਈਮ 90-92 ਸਾਲ ਦੇ, ਹੁਣ ਇਸ ਸਾਲ ਨਹੀਂ ਮੈਨੂੰ ਪਤਾ ਵੀ ਉਹਨਾਂ ਦੀ ਫੌਤ ਹੋ ਗਈ ਕਿ ਨਹੀਂ। ਉਹਨਾਂ ਨੇ ਸਾਨੂੰ ਸਾਰਾ ਘਰ ਦਾ ਦੱਸਿਆ, ਸਾਡੇ ਫਾਦਰ ਦਾਦਾ ਜੀ ਦਾ ਪੜਦਾਦਾ ਜੀ ਦਾ, ਸਾਰੀ ਉਹਨਾਂ ਨੇ ਸਾਨੂੰ ਹਿਸਟਰੀ ਦੱਸੀ। ਵੀਡੀਓ ਮੈਂ ਤੁਹਾਡਾ ਪ੍ਰਣਚਾਰਕ ਮੀਆਂ ਆਸਫ ਅਲੀ ਤੇ ਅੱਜ ਮੇਰੇ ਨਾਲ ਇੱਕ ਬੜੀ ਅਹਿਮ ਸ਼ਖਸੀਅਤ ਮੌਜੂਦ ਹੈ। ਸ਼ਖਸੀਅਤ ਅਹਿਮ ਹੋਵੇ ਜਾਂ ਆਮ, ਪਰ ਉਹਦਾ ਕੰਮ ਉਹਨੂੰ ਵੱਡਾ ਬਣਾ ਦਿੰਦਾ। ਤੇ ਸਾਡੇ ਨਾਲ ਜਿਹੜੇ ਪ੍ਰਾਹੁਣੇ ਅੱਜ ਆਏ ਹੋਏ ਆ, ਇਹ ਬਹੁਤ ਵੱਡਾ ਇੱਕ ਕੰਮ ਕਰਦੇ ਪਏ ਆ ਤੇ ਕੰਮ ਉਹ ਕੀ ਕਰ ਰਹੇ ਆ ਇਹ ਉਹਨਾਂ ਦੀ ਜ਼ੁਬਾਨੀ ਜਾਣਦੇ ਆ। ਜੀ ਸਰ, ਮੇਰਾ ਨਾਮ ਸਰਬਜੀਤ ਸਿੰਘ ਹੈ। ਮੈਂ ਇੱਕ ਸੰਸਥਾ NGO ਚਲਾਉਣਾ ਜੀ, ਜਿਹਦਾ ਨਾਮ ਹੈਗਾ ਆਸਟ੍ਰੇਲੀਅਨ ਸਿੱਖ ਸੰਗਤ ਨਾਨਕਾਣਾ ਸਾਹਿਬ ਚੈਰੀਟੇਬਲ ਟਰਸਟ। ਅੱਛਾ ਜੀ, ਠੀਕ ਹੈ। ਆਸਟ੍ਰੇਲੀਅਨ ਸਿੱਖ ਸੰਗਤ। ਜੀ ਸਰ, ਜੀ ਸਰ। ਅਸੀਂ ਹਰ ਸਾਲ ਗੁਰਪੁਰਬ ਉੱਤੇ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਉੱਤੇ ਸੰਗਤ ਨੂੰ ਆਸਟ੍ਰੇਲੀਆ ਤੋਂ, ਆਲ ਆਸਟ੍ਰੇਲੀਆ ਵਾਈਡ ਅਸੀਂ ਸੰਗਤ ਲੈ ਕੇ ਇੱਥੇ ਆਉਂਦੇ ਹਾਂ ਜੀ ਹਰ ਸਾਲ ਹੀ, ਉਹਨਾਂ ਨੂੰ ਦਰਸ਼ਨ ਕਰਾਉਣ ਵਾਸਤੇ ਬਿਨਾਂ ਕਿਸੇ ਪ੍ਰੋਫਿਟ ਤੋਂ ਜੀ। ਅੱਛਾ ਜੀ ਸਰ। ਅੱਛਾ, ਪੂਰਾ ਯਾਨੀ ਕਿ ਉਧਰੋਂ ਤੁਸੀਂ ਸੰਗਤ ਜਿਹੜੀ ਆ। ਅੱਛਾ, ਆਸਟ੍ਰੇਲੀਆ ਦੇ ਵਿੱਚੋਂ ਇਕੱਲੀ ਆਪਣੀ ਸੰਗਤ ਆ ਰਹੀ ਹੈ ਕਿ ਕੋਈ ਹੋਰ ਵੀ ਆਉਂਦੀ ਹੈ ਉੱਥੋਂ? ਨਹੀਂ ਸਰ, ਮੋਸਟਲੀ ਆਸਟ੍ਰੇਲੀਆ 'ਚ ਆਪਣੀ ਸੰਗਤ ਹੀ ਆ ਰਹੀ ਹੈ, ਆਪਣੀ ਕਮਿਊਨਿਟੀ ਵਾਲੀ ਸਿੱਖ ਸੰਗਤ, ਜਾਂ ਕਿ ਉਹ ਆਪਣੇ ਬੈਕ ਰੂਟਸ ਨਾਲ ਜੁੜ ਸਕੇ। ਇਸ ਕਰਕੇ ਉਹਨਾਂ ਨੂੰ ਥੋੜਾ ਅਵੇਅਰ ਕਰੀਦਾ ਤੇ ਤਾਂ ਕਿ ਉਹ ਫਿਰ ਆਪਣੇ ਗੁਰਦੁਆਰੇ। ਇਹ ਕਿੰਨੇ ਚਿਰ ਤੋਂ ਜਾਰੀ ਹੈ ਆਪਣਾ ਸਿਲਸਿਲਾ? ਵੈਸੇ ਤਾਂ ਜੇ ਤੁਹਾਨੂੰ ਮੈਂ ਗੱਲ ਦੱਸਾਂ, ਮੈਂ 2003 ਤੋਂ ਆਣਾ ਜੀ। ਉਦੋਂ ਅਸੀਂ ਇੰਡੀਆ ਤੋਂ ਆਉਂਦੇ ਹੁੰਦੇ ਸੀਗੇ। ਠੀਕ ਹੈ। 2007 ਚ ਮੈਂ ਆਸਟ੍ਰੇਲੀਆ ਚਲਾ ਗਿਆ ਜੀ। ਉਸ ਤੋਂ ਬਾਅਦ ਅਸੀਂ 2013 ਤੋਂ ਬਾਅਦ ਕੰਟੀਨਿਊ ਆ ਰਹੇ ਹਾਂ। ਅਸੀਂ ਸਿਰਫ ਇੱਕ ਕੋਵਿਡ ਟਾਈਮ ਨਹੀਂ ਆਏ, ਬਾਕੀ ਅਸੀਂ ਕੰਟੀਨਿਊ ਹਰ ਸਾਲ ਹੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਆਉਂਦੇ। ਠੀਕ ਹੈ। ਯਾਨੀ ਇਹਦਾ ਮਤਲਬ ਆ ਕਿ ਤੁਸੀਂ ਹੁਣ ਤੱਕ ਕੋਈ 20 ਵਾਰੀ ਤੇ ਇੱਥੇ ਲਿਆ ਚੁੱਕੇ ਹੋ? ਹਾਂਜੀ, 18-20 ਵਾਰੀ ਅਸੀਂ 18-20 ਵਾਰੀ। ਤੇ ਇਹਦਾ ਮਤਲਬ 2000 ਦੇ ਕਰੀਬ ਜਿਹੜਾ ਇੱਥੇ ਆ ਚੁੱਕੇ ਆ। ਹਾਂਜੀ, ਮੋਸਟ ਪ੍ਰੋਬਬਲੀ 2000 ਦੇ ਨੇੜੇ ਤੇੜੇ ਆ ਹੀ ਚੁੱਕੇ। ਦੇਖੋ, ਇਹ ਬੜਾ ਵੱਡਾ ਕੰਮ ਹੈ ਕਿ ਤੁਸੀਂ 2000 ਬੰਦਾ ਪਾਕਿਸਤਾਨ ਚ ਲੈ ਕੇ ਆਏ ਹੋ। ਉਹ ਇੱਕ ਵੱਖਰੀ ਗੱਲ ਹੈ ਕਿ ਜਿਸ ਮਕਸਦ ਲਈ ਆਏ ਆ ਜੀ, ਉਹ ਇੱਕ ਸਾਡਾ ਵੱਖਰਾ ਯਾਤਰਾ ਦਾ ਸੀ। ਅੱਛਾ, ਤੇ ਦੂਸਰਾ ਇਹ ਦੱਸੋ ਸਰ ਕਿ ਤੁਸੀਂ ਇੱਕ ਬੜਾ ਵੱਡਾ ਕੰਮ ਸ਼ੁਰੂ ਕੀਤਾ ਕਿਆਰਾ ਸਾਹਿਬ ਗੁਰਦੁਆਰੇ ਵਾਲਾ ਜੀ। ਅੱਛਾ, ਪਹਿਲੇ ਤੇ ਕਿਆਰਾ ਸਾਹਿਬ ਦਾ ਤਾਰੁਫ ਮੈਨੂੰ ਵੀ ਪਤਾ ਵਾ। ਸਦੀਕੁਲ ਫਾਰੂਕ ਦੇ ਦੌਰ ਚ 2014 ਚ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਉਹ ਖੋਲਣ ਜਾ ਰਹੇ ਹਾਂ। ਉਹ ਚੇਅਰਮੈਨ ਹੁੰਦੇ ਸੀ ETPB ਦੇ ਉਦੋਂ। ਪਰ ਮੈਂ ਤੁਹਾਡੀ ਜ਼ੁਬਾਨੀ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਜੋ ਉਹਦੀ ਹਿਸਟਰੀ ਦੱਸ ਸਕਦੇ ਹੋ ਮੈਂ ਨਹੀਂ ਦੱਸ ਸਕਦਾ। ਜੀ ਸਰ। ਸਰ, ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਵੀ ਗੁਰਦੁਆਰਾ ਕਿਆਰਾ ਸਾਹਿਬ ਹੈਗਾ ਜੀ, ਇਹ ਗੁਰਦੁਆਰਾ ਜਨਮ ਸਥਾਨ ਤੋਂ ਸਿਰਫ 1.5 ਕਿਲੋਮੀਟਰ ਦੂਰੀ ਦੇ ਉੱਤੇ ਹੈਗਾ। ਇਹ ਨਨਕਾਣਾ ਸਾਹਿਬ ਦੇ ਵਿੱਚ ਹੈ ਔਰ ਗੁਰੂ ਨਾਨਕ ਸਾਹਿਬ ਨਾਲ ਰਿਲੇਟਡ ਇਹ ਗੁਰਦੁਆਰਾ ਹੈਗਾ। ਜਿਹੜਾ ਅਸੀਂ ਸਾਖੀਆਂ ਦੇ ਵਿੱਚ ਸੁਣਦੇ ਹਾਂ ਜੀ, ਜਦੋਂ ਗੁਰੂ ਨਾਨਕ ਸਾਹਿਬ ਛੋਟੇ ਹੁੰਦੇ ਆਪਾਂ ਪਿੰਡਾਂ 'ਚ ਮੱਝਾਂ ਚਾਰਨ ਜਾਂ ਗਊਆਂ ਚਾਰਨ ਲੈ ਕੇ ਜਾਂਦੇ ਸੀ ਤੇ ਗੁਰੂ ਸਾਹਿਬ ਲੈ ਕੇ ਗਏ ਤੇ ਉਹ ਉੱਥੇ ਉਹਨਾਂ ਦਾ ਪ੍ਰਮਾਤਮਾ ਨਾਲ ਲਿਵ ਜੁੜ ਗਈ ਜਾਂ ਉਹ ਆਰਾਮ ਕਰਨ ਲੱਗ ਪਏ ਤਾਂ ਪਸ਼ੂਆਂ ਨੇ ਸਾਰਾ ਉਹ ਖੇਤ ਜਿਹੜਾ ਸੀਗਾ ਨੇੜੇ ਵਾਲਾ ਉਜਾੜ ਦਿੱਤਾ। ਤੇ ਜਦੋਂ ਉਹਦੀ ਸ਼ਿਕਾਇਤ ਉੱਥੇ ਦੇ ਮਤਲਬ ਮੇਨ ਜਿਹੜਾ ਮਾਲਕ ਹੈ ਉਹਨੂੰ ਕੀਤੀ ਗਈ ਜਾਂ ਰਾਏਬੁਲਾਰ ਸਾਹਿਬ ਨੂੰ ਕੀਤੀ ਗਈ ਤਾਂ ਉਹਨਾਂ ਕਿਹਾ ਵੀ ਅਸੀਂ ਖੇਤ ਦਾ ਮੁਆਇਨਾ ਕਰਦੇ ਹਾਂ ਜੀ। ਜਦੋਂ ਉਹਨਾਂ ਨੇ ਆ ਕੇ ਖੇਤ ਦਾ ਮੁਆਇਨਾ ਕੀਤਾ ਤਾਂ ਉਹ ਖੇਤ ਉਦਾਂ ਹੀ ਹਰਾ ਭਰਾ ਸੀਗਾ ਜੀ, ਉੱਥੇ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ। ਇਹ ਗੁਰੂ ਨਾਨਕ ਸਾਹਿਬ ਦੇ ਨਾਲ ਰਿਲੇਟਡ ਦੀ। ਠੀਕ ਹੈ। ਅੱਛਾ, ਤਾਂ ਇਹਨੂੰ ਕਿਆਰਾ ਸਾਹਿਬ ਫੀਲਡ ਕਹਿ ਲਓ। ਠੀਕ ਹੈ ਜੀ, ਉਹ ਸਭ ਕਿਆਰਾ। ਬਿਲਕੁਲ ਜੀ, ਗ੍ਰੀਨ ਫੀਲਡ। ਜੀ ਹੈ। ਓਕੇ ਜੀ ਸਰ। ਅੱਛਾ, ਇਹਦੇ ਵਿੱਚ ਹੁਣ ਆਪਾਂ ਕੀ ਕਰਨ ਜਾ ਰਹੇ ਹਾਂ? ਬਸ ਅਸੀਂ ਜਦੋਂ ਅੱਜ ਤੋਂ 4-5 ਸਾਲ ਪਹਿਲਾਂ ਦੇ ਮੈਂ ਸੋਚਦਾ ਆ ਰਿਹਾ ਸੀ, ਕਿਉਂਕਿ ਜਦੋਂ ਅਸੀਂ ਇੱਥੇ ਸੰਗਤ ਲੈ ਕੇ ਆਉਂਦੇ ਹਾਂ ਹਰ ਸਾਲ ਹੀ ਨਾ 20-22-25 ਲੱਖ ਰੁਪਏ ਅਸੀਂ ਹੋਟਲਾਂ ਨੂੰ ਦੇ ਦਿੰਦੇ ਹਾਂ। ਉਹ ਸਾਡਾ ਵਿਅਰਥ ਜਾਂਦਾ, ਕਿਸੇ ਕੰਮ ਨਹੀਂ ਆਉਂਦਾ। ਤੁਹਾਨੂੰ ਪਤਾ ਹੀ ਵੀ ਕਿਉਂਕਿ ਉਹਦੀ ਇੰਡੀਆ ਸੰਗਤ ਵੀ ਆਈ ਹੁੰਦੀ ਹੈ, ਗੁਰਦੁਆਰੇ ਸਿਰਫ ਇੰਡੀਆ ਸੰਗਤ ਰਹਿੰਦੀ ਹੈ। ਸਾਨੂੰ ਅਲਾਉਡ ਕੀਤਾ ਹੁੰਦਾ ਵੀ ਤੁਸੀਂ ਆਪਣੇ ਹੋਟਲਾਂ 'ਚ ਰਹੋ, ਚਾਹੇ ਅਸੀਂ ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ। ਤੇ ਮੈਂ ਸੋਚਦਾ ਵੀ ਇਹ ਪੈਸਾ ਬੇਕਾਰ ਜਾਂਦਾ, ਕਿਸੇ ਕੰਮ ਨਹੀਂ ਆਉਂਦਾ। ਤੇ ਮੇਰੀ ਸਲਾਹ ਸੀ ਵੀ ਮੈਂ ਇਹਨਾਂ ਨਾਲ ਗਵਰਨਮੈਂਟ ਨਾਲ ਗੱਲ ਕਰਕੇ ਜਾਂ ETP ਡਿਪਾਰਟਮੈਂਟ ਜਿਹੜਾ ਇਹਦੇ ਅੰਡਰ, ਜਿਹਨਾਂ ਦੇ ਅੰਦਰ ਸਾਰੇ ਗੁਰਦੁਆਰੇ ਜਾਂ ਮੰਦਿਰ ਵਗੈਰਾ ਸਾਰੇ ਹੈਗੇ, ਇੱਕ ਡਿਪਾਰਟਮੈਂਟ ਹੈ ਪਾਕਿਸਤਾਨ ਦਾ, ਤੁਹਾਨੂੰ ਪਤਾ ਹੀ ਹੈ, ਵੈਕਿਊ ਟਰਸਟ ਬੋਰਡ ਹੈ ਨਾ ਜੀ, ETP ਡਿਪਾਰਟਮੈਂਟ। ਅਸੀਂ ਉਹਨਾਂ ਕੋਲ ਤੋਂ ਅਪਰੋਚ ਕੀਤੀ ਜੀ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਇੱਥੇ ਆਪਣਾ ਕੁਝ ਕਮਰੇ ਕਿਸੇ ਗੁਰਦੁਆਰਾ 'ਚ ਬਣਾਉਣਾ ਚਾਹੁੰਦੇ ਹਾਂ, ਇੱਕ ਸਰਾਂ ਟਾਈਪ ਹੈ ਨਾ ਜੀ, ਤੇ ਤਾਂ ਕਿ ਸਾਡਾ ਜਿਹੜਾ ਹੈਗਾ, ਉਹਨਾਂ ਨੇ ਸਾਨੂੰ ਮਤਲਬ ਬਹੁਤ ਸਾਡੀ ਗੱਲ ਸੁਣਿਆ ਜੀ। ਤੇ ਮੈਂ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਧੰਨਵਾਦੀ ਹਾਂ, ਪਲੱਸ ETP ਡਿਪਾਰਟਮੈਂਟ ਦਾ
ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਹ ਮਤਲਬ ਪਿਛਲੇ 4 ਸਾਲਾਂ ਤੋਂ ਅਸੀਂ ਪ੍ਰੋਜੈਕਟ ਤੇ ਵਰਕ ਕਰ ਰਹੇ ਸੀਗੇ। ਤੋਂ ਅੱਜ ਤੋਂ 2 ਮਹੀਨੇ ਪਹਿਲਾਂ ਹੀ ਸਾਨੂੰ ਉਹਨਾਂ ਦੀ NOC ਦਿੱਤੀ ਉਹਨਾਂ ਨੇ, ਕਿਉਂਕਿ ਅਸੀਂ ਸਾਰਾ ਪ੍ਰੋਜੈਕਟਾਂ ਨੂੰ ਬਣਾ ਕੇ ਦਿੱਤਾ, ਸਾਰੇ ਨਕਸ਼ੇ ਬਣਾ ਕੇ ਦਿੱਤੇ। ਔਰ ਸਭ ਤੋਂ ਵੱਡੀ ਗੱਲ ਹੈ ਜੀ, ਅਸੀਂ ਗੁਰੂ ਸਾਹਿਬ ਦਾ ਜਿਹੜਾ ਦਰਬਾਰ ਹਾਲ ਹੈ ਉਹ ਵੀ ਉੱਥੇ ਵੱਡਾ ਕਰਨ ਲੱਗੇ ਆ। ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੰਗਤ ਨੂੰ ਇਹ ਦੱਸ ਦਈਏ ਵੀ ਅਸੀਂ ਪੁਰਾਣੀ ਬਿਲਡਿੰਗ ਨੂੰ ਬਿਲਕੁਲ ਟੱਚ ਨਹੀਂ ਕਰ ਰਹੇ। ਇਹ ਚੰਗਾ ਕੰਮ। ਹਾਂਜੀ, ਇਹ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਵੀ ਪੁਰਾਣੀ ਬਿਲਡਿੰਗ ਦਾ ਕੀ ਕਰੋਗੇ। ਹਰ ਇੱਕ ਦਾ ਇੱਕ ਸਵਾਲ ਹੁੰਦਾ, ਕਿਉਂਕਿ ਉਹਦੇ ਨਾਲ ਲੋਕਾਂ ਦੀਆਂ ਭਾਵਨਾ ਜੁੜੀਆਂ ਹੁੰਦੀਆਂ ਜੀ। ਦੇਖੋ, ਪੁਰਾਣਾ ਇੱਕ ਔਰਾ ਹੁੰਦਾ ਹੈ ਤੇ ਪਾਠ ਪੂਜਾ ਹੋਇਆ ਹੋਇਆ ਨਾ ਜੀ, ਉਹ ਇੱਕ ਚਾਹੇ ਉਹ ਮੰਦਿਰ ਦੀ ਜਗ੍ਹਾ ਚਾਹੇ ਉਹ ਗੁਰਦੁਆਰੇ ਜਗ੍ਹਾ ਨਾ, ਇੱਕ ਬੜੀ ਅੱਛਾ ਫੀਲ ਹੁੰਦਾ ਜਦੋਂ ਤੁਸੀਂ ਜਾਂਦੇ ਹੋ ਪੁਰਾਣੇ। ਅਸੀਂ ਉਹਨੂੰ ਐਟ ਪ੍ਰੈਜ਼ੈਂਟ ਉਦਾਂ ਹੀ ਰੱਖ ਰਹੇ ਹਾਂ ਜੀ, ਤੇ ਉਹਨੂੰ ਪਿੱਛੇ ਉਹਦਾ ਹਾਲ ਸੇਮ ਡਿਜ਼ਾਈਨ ਦਾ ਐਕਸਪੈਂਡ ਕਰ ਰਹੇ ਹਾਂ ਜੀ, ਵੱਡਾ ਹਾਲ ਜਿਸ ਤੇ ਤੁਸੀਂ 400 ਤੋਂ 500 ਬੰਦਾ ਜਿਹੜਾ ਆਰਾਮ ਨਾਲ ਬੈਠ ਸਕੇਗਾ ਜੀ। ਅੱਛਾ, ਇਹ ਸਾਡਾ ਨਾ ਤੁਹਾਡੇ ਵੱਲ ਈਸਟ ਪੰਜਾਬ ਦੇ ਵਿੱਚ ਸਾਨੂੰ ਵੈਸੇ ਬੜਾ ਗਿਲਾ ਰਹਿੰਦਾ। ਅਕਸਰ ਅਸੀਂ ਕਹਿੰਦੇ ਆ ਕਿ ਚੜ੍ਹਦੇ ਪੰਜਾਬ 'ਚ ਨਾ ਪੁਰਾਣੇ ਜਿੰਨੇ ਇਤਿਹਾਸਕ ਸੀਗੇ ਸਾਰੇ ਇਹਨਾਂ ਨੇ ਗੁਰਦੁਆਰੇ ਜਿਹੜੇ ਸੀ ਨਾ ਉਹਨਾਂ ਨੂੰ ਮਾਰਬਲ ਲਾ ਕੇ ਸੋਹਣਾ ਕਰਤਾ, ਕੋਈ ਸ਼ੱਕ ਨਹੀਂ, ਪੈਸਾ ਬੜਾ ਲਾ ਦਿੱਤਾ, ਪਰ ਜਿਹੜੀ ਹਿਸਟਰੀ ਹੁੰਦੀ ਆ ਉਹ ਮੁਕਾ ਦਿੰਦੇ। ਅੱਛਾ, ਸਾਡੇ ਵੱਲ ਨਾ ਸਿਰਫ ਇੱਕ ਤੰਬੂ ਸਾਹਿਬ 'ਚ ਕੰਮ ਹੋਇਆ ਵਾ ਤੇ ਉਹ ਸਾਰੇ ਉਹਦੇ ਉੱਤੇ ਬੜੇ ਨਾਰਾਜ਼ ਆ ਕਿ ਉਹ ਕਿਵੇਂ ਤੁਸੀਂ ਈਵਨ ਕਿ ਤੁਹਾਡੇ ਬਾਲ ਲੀਲਾ ਗੁਰਦੁਆਰੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਜਨਮ ਸਥਾਨ ਦੇ ਬਿਲਕੁਲ ਸਾਹਮਣੇ ਬਾਲ ਲੀਲਾ ਗੁਰਦੁਆਰਾ, ਉਹ ਮੈਂ ਪੁਰਾਣਾ ਵੀ ਦੇਖਿਆ ਜੀ 2003 ਦਾ। ਪਰ ਉਦੋਂ ਬਾਅਦ ਇਹਨਾਂ ਮਤਲਬ ਕਹਿ ਲਓ ਉਧਰੋਂ ਬਾਬੇ ਜਿਹੜੇ ਕਾਰਸੇ ਵਾਲੇ ਆਏ ਤੇ ਉਹਨਾਂ ਨੇ ਉਹ ਤੋੜ ਕੇ ਸਾਰੀ ਨਵੀਂ ਬਿਲਡਿੰਗ ਬਣਾਤੀ ਹੈ। ਮੈਂ ਖੁਦ ਫੀਲ ਕਰਦਾ ਵੀ ਉਹ ਹੁਣ ਉੱਥੇ ਜਾ ਕੇ ਉਹ ਮਤਲਬ ਨਈ ਫੀਲਿੰਗ ਆਉਂਦੀ ਜਿਹੜੀ ਪੁਰਾਣੀ ਫੀਲਿੰਗ ਹੈਗੀ ਹੈ ਨਾ, ਉਹ ਚੀਜ਼ ਸਾਹਮਣੇ ਰੱਖੀ। ਹਾਂਜੀ, ਉਹ ਚੀਜ਼ ਸਾਹਮਣੇ ਅਸੀਂ ਵੀ ਤੁਹਾਡੇ ਮਾਧਿਅਮ ਨਾਲ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਇਹਨੂੰ ਬਿਲਕੁਲ ਵੀ ਨਹੀਂ ਤੋੜ ਰਹੇ ਔਰ ਪ੍ਰੋਪਰ ਐਟ ਇਜ਼ ਵੱਡੀ ਬਿਲਡਿੰਗ ਬਣਾਵਾਂਗੇ। ਜਿੱਦਾਂ ਤੁਸੀਂ ਆ ਸਾਡੀ ਬੁਕਲੈਟ ਦੇ ਵਿੱਚ ਦੇਖ ਰਹੇ ਹੋ ਤੁਸੀਂ, ਆ ਦੇਖੋ ਜਿੱਦਾਂ ਤੁਹਾਨੂੰ ਆ ਦਿਖਾਇਆ ਗਿਆ ਜੀ, ਹਾਂਜੀ ਅਸੀਂ ਉਹ ਬਿਲਡਿੰਗ ਨੂੰ ਸੇਵ ਕਰ ਰਹੇ ਹਾਂ, ਪਲੱਸ ਇਹਨੂੰ ਐਕਸਪੈਂਡ ਕਰਕੇ ਸੇਮ ਡਿਜ਼ਾਈਨ ਦਾ ਵੱਡਾ ਗੁਰਦੁਆਰਾ ਬਣਾ ਰਹੇ ਹਾਂ। ਔਰ ਪਲੱਸ ਇਹਦੇ ਨਾਲ ਅਸੀਂ 40 ਕਮਰੇ ਬਣਾ ਰਹੇ ਹਾਂ ਜੀ, 40 ਕਮਰੇ ਸੰਗਤ ਦੇ ਰਹਿਣ ਵਾਸਤੇ ਅਸੀਂ ਬਣਾ ਰਹੇ ਹਾਂ ਜੀ। ਤੇ ਇਹਦੇ ਨਾਲ ਹੀ ਅਸੀਂ ਸਰੋਵਰ ਸਾਹਿਬ ਜਿਹੜਾ ਉਹ ਵੀ। ਅੱਛਾ, ਕਮਰੇ ਜਿਹੜੇ ਆ ਕਿਸ ਸਾਈਜ਼ ਦੇ ਬਣਾ ਰਹੇ ਹੋ? ਕਮਰੇ 14x14 ਦੇ ਜੀ, ਬਾਥਰੂਮ ਲੈਟਰਿਨ ਅਟੈਚ ਹੈ, ਇੱਕ ਲਾਈਕ NRI ਸਰਾ ਟਾਈਪ ਹਰ ਇੱਕ ਦੇ ਨਾਲ ਬਾਥਰੂਮ ਅਟੈਚ ਹੋਇਆ। ਅੱਛਾ, ਅਟੈਚ। ਜੀ ਜੀ ਜੀ, ਇਹਦਾ ਮਤਲਬ ਹੈ ਕਿ ਉਹਦੇ ਵਿੱਚ ਪੂਰੀ ਇੱਕ ਫੈਮਿਲੀ ਜਿਹੜੀ ਆ ਹਾਂਜੀ ਸਕੂਨ ਦੇ ਨਾਲ ਰਹਿ ਸਕਦੀ ਹੈਗੀ ਹੈ ਜੀ। ਟ੍ਰਿਪਲ ਸਟੋਰੀ ਬਣੇਗਾ, 3 ਸਟੋਰੀ ਬਣੇਗਾ ਜੀ, ਕਿਉਂਕਿ ਅਸੀਂ ਨਿਚਲੇ ਸਾਈਡ ਦੇ ਉੱਤੇ ਹਾਲ ਆਪਣਾ ਕਿਚਨ ਹਾਲ ਬਣਾ ਰਹੇ ਹਾਂ। ਕਿਚਨ ਦਾ ਕੰਮ ਹੋਏਗਾ ਸਾਰਾ, ਲੰਗਰ ਵਗੈਰਾ ਬਣੇਗਾ, ਨਾਲ ਹੀ ਉਹਦੇ 8 ਕਮਰੇ ਹੋਣਗੇ। ਔਰ ਫਸਟ ਫਲੋਰ ਦੇ ਉੱਤੇ 16 ਕਮਰੇ ਹੈ ਤੇ ਸੈਕੰਡ ਫਲੋਰ ਦੇ ਉੱਪਰ 16। ਔਰ ਵੈਸੇ ਵੀ ਜਿਸ ਮੌਸਮ 'ਚ ਆਸਟ੍ਰੇਲੀਅਨ ਸੰਗਤ ਨੇ ਆਣਾ ਉਦੋਂ ਮੌਸਮ ਵੀ ਬੜਾ ਅੱਛਾ। ਹਾਂਜੀ, ਗੁਰਪੁਰਬ ਤੇ ਜਦੋਂ ਵੀ ਆਣਾ, ਅੱਜ ਤੱਕ ਕੋਈ ਵੀ ਸੰਗਤ ਆਉਂਦੀ ਕਿਸੇ ਵੀ ਦੇਸ਼ਾਂ ਵਿੱਚ ਆਉਂਦੀ ਹੈ ਰਹਿ ਸਕਦੀ ਹੈ ਇੱਥੇ, ਕੋਈ ਅਸੀਂ ਸਾਰੀ ਸੰਗਤ ਲਈ ਇਹਨੂੰ ਉਹ ਕਰਾਂਗੇ ਜੀ, ਹੈ ਨਾ ਜੀ। ਤੇ ਬਾਕੀ ਇੱਥੇ ਜਿਹੜੇ ਸਾਡੇ ਹੋਣਗੇ ਜੀ, ਇੱਥੇ ਬੰਦੇ ਜਿਹੜੇ ਨੁਮਾਇੰਦੇ ਅਸੀਂ ਇੱਥੋਂ ਰੱਖੇ ਨੇ ਆਪਣੇ, ਹੈ ਨਾ ਜੀ, ਉਹਦੀ ਸਾਰੀ ਲੁੱਕ ਆਫਟਰ ਕਰਨਗੇ, ਕਿਉਂਕਿ ਬਾਹਰ ਹੋਟਲਾਂ 'ਚ ਪੈਸਾ ਦੇਣ ਨਾਲੋਂ ਨਹੀਂ ਸਰ ਇਹ ਬੜਾ ਅੱਛਾ ਕੰਮ ਹੈ ਉੱਥੇ ਅਸੀਂ ਬਾਹਰ ਜਾਣਾ, ਕਿਉਂਕਿ ਇਹਨੂੰ ਅਸੀਂ ਗਾਂ ਜਿਵੇਂ ਵੀ ਰੈਨੋਵੇਟ ਕਰਨਾ ਜਾਂ ਇਹਦਾ ਕੋਈ ਖਰਚਾ ਆਣਾ, ਉਹ ਜਿਹੜੀ ਸੰਗਤ ਆਏਗੀ ਉਹਨਾਂ ਦੀ ਡੋਨੇਸ਼ਨ ਨਾਲ ਹੀ ਜਿਹੜਾ ਹੈਗਾ। ਤੇ ਟੋਟਲ ਇਹਦੇ ਉੱਤੇ ਕਿੰਨੇ ਦਾ ਪ੍ਰੋਜੈਕਟ ਆਪਣਾ? ਤੁਹਾਡਾ ਸਵਾਲ ਤਾਂ ਬਹੁਤ ਵਧੀਆ ਜੀ, ਮੇਰੇ ਨਾਲ ਪਹਿਲਾਂ ਵੀ ਕਈਆਂ ਨੇ ਇਹ ਸਵਾਲ ਕੀਤਾ ਵੀ ਕਿੰਨੇ ਦਾ ਪ੍ਰੋਜੈਕਟ ਹੈ। ਮੈਂ ਤੁਹਾਨੂੰ ਇੱਕ ਸਹੀ ਗੱਲ ਆਪਣੇ ਮਨ ਦੀ ਦੱਸਾਂ ਜੀ, ਅਸੀਂ ਇਸ ਅਰਦਾਸ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਸਾਨੂੰ ਇਹ ਜਿਹੜੀ ਹੈਗੀ ਸੇਵਾ ਦਿੱਤੀ ਜਾਏ। ਇਹਦੇ ਵਿੱਚ ਇਹ ਨਹੀਂ ਪਤਾ ਜੀ ਹਾਲ ਤੱਕ ਸਾਨੂੰ ਕਿੰਨੇ ਦਾ ਪ੍ਰੋਜੈਕਟ ਹੈ, ਪਰ ਅਸੀਂ ਉਸ ਮਾਲਕ ਅੱਗੇ ਅਰਦਾਸ ਕਰਕੇ ਤੁਰ ਪਏ ਆ ਵੀ ਤੂੰ ਮਾਲਕ ਆਪ ਹੀ ਇਹਨੂੰ ਕਰਵਾ ਲਾ ਤੇ ਆਪ ਹੀ ਤੂੰ ਪੂਰਾ ਕਰਾਉਣਾ। ਕਿਉਂ ਜੇ ਕਹੇ ਜੀ ਮੈਂ ਕੀਤਾ ਵਾ, ਇਹ ਫੇਰ ਨਹੀਂ ਪੂਰਾ ਹੋਣਾ। ਇਹ ਸੰਗਤ ਦੀ ਚੀਜ਼ ਹੈ, ਸੰਗਤ ਨੂੰ ਬਣਾ ਕੇ ਸੰਗਤ ਵਾਸਤੇ ਹੀ ਦੇ ਦੇਣੀ ਆ ਅਸੀਂ। ਠੀਕ ਹੈ ਜੀ, ਵੈਸੇ ਇਹ ਬੜਾ ਅੱਛਾ। ਅੱਛਾ, ਆਪਣਾ ਜਿਹੜਾ ਤੰਬੂ ਸਾਹਿਬ ਵਿੱਚ ਬਣ ਰਿਹਾ ਵਾ ਉਹ ਕਿਹੜੀ ਸੰਗਤ ਕਰਾ ਰਹੀ ਹੈ? ਉਹ UK ਔਰ ਕੈਨੇਡਾ ਦੇ ਸੰਗਤ, ਉਹਨਾਂ ਨੇ ਆਪਣੀਆਂ ਸਰਾਵਾਂ ਬਣਾਈਆਂ ਹੋਈਆਂ ਨੇ ਤੇ ਆਈ ਥਿੰਕ ਉੱਥੇ ਸੇਵਾ ਤਰਨਤਾਰਨ ਵਾਲੇ ਬਾਬਾ ਕੋਈ ਹੈਗੇ ਲੱਖਾ ਸਿੰਘ, ਉਹ ਕਰਾ ਰਹੇ ਹੈਗੇ। ਅੱਛਾ ਅੱਛਾ ਜੀ ਜੀ। ਅੱਛਾ, ਵੈਸੇ ਨਾ ਬਾਹਰ ਲਈ ਤੇ ਇੱਕ ਤੁਸੀਂ ਬੜਾ ਚੰਗਾ ਕੀਤਾ ਜਿਹੜਾ ਇਹਨੂੰ ਸਾਂਭਿਆ ਔਰ ਇਸ ਅੰਦਾਜ਼ 'ਚ ਕਰ ਰਹੇ ਹੋ ਕਿ ਪੁਰਾਣੇ ਨੂੰ ਬਰਕਰਾਰ ਰੱਖਦੇ ਹੋਏ। ਜੀ, ਉਹ ਇੱਥੇ ਪ੍ਰਿੰਸੈਸ ਬੰਬਾ ਜਿਹੜੀ ਦੀ ਕਬਰ ਜਿਹੜੀ ਸੀਗੀ ਉਹ ਗੋਰਾ ਕਬਰਸਤਾਨ 'ਚ ਸੀ, ਮੈਂ ਦੇਖੀ ਹੈ ਜੀ ਉੱਥੇ। ਅੱਛਾ, ਉਹ ਨਾ ਕਬਰ ਬਿਲਕੁਲ ਨਾ ਜ਼ਮੀਨ ਦੇ ਪਹਿਲੇ ਬਰਾਬਰ ਸੀ ਤੇ ਉਹ ਮਿਟਣ ਦੇ ਕਰੀਬ ਜਾ ਚੁੱਕੀ ਸੀ। ਜੀ, ਤੇ ਸਾਡੇ ਇੱਕ ਦੋਸਤ ਆ ਸਰਦਾਰ ਗੁਰਚਰਨ ਸਿੰਘ ਬਨਵੈਤ ਕੈਨੇਡਾ ਤੋਂ, ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ, ਉਹ ਮੇਰੇ ਨਾਲ ਉੱਥੇ ਗਿਆ ਤੇ ਉਹਨਾਂ ਨੇ ਉੱਥੇ ਦੇਖ ਕੇ ਰੋਣਾ ਸ਼ੁਰੂ ਕਰਤਾ, ਯਾਰ ਇਹ ਕੀ ਹੋ ਗਿਆ ਤੇ ਕੰਮ ਖਰਾਬ ਹੋ ਗਿਆ। ਉਹ ਮੈਂ ਕਿਹਾ ਤੁਸੀਂ ਰੋਈ ਕੱਲ ਹੀ ਜਾ ਰਹੇ ਹੋ, ਉਹਨੂੰ ਠੀਕ ਕਰਾ ਲਓ ਵੀ ਮਿਟ ਜਾ ਰਿਹਾ। ਯਾਰ ਗਲਤ ਨਹੀਂ, ਠੀਕ ਹੈ, ਇਹਨੂੰ ਨਾ ਉੱਚਾ ਕਰਾਓ। ਖੈਰ ਉਹ ਬੜਾ ਲੰਮਾ ਚੌੜਾ ਕੰਮ ਬਣਿਆ। ਮੈਂ ਮੇਰੀ ਡਿਊਟੀ ਲਾਤੀ, ਉਹਨਾਂ ਨੇ ਕਿ ਜੀ ਕਰਾਣੀ ਤੂੰ, ਖਰਚਾ ਮੈਂ ਕਰੂੰ ਜੀ। ਮੈਂ ਫਿਰ ਨਾ ਉੱਥੇ ਠੇਕੇਦਾਰ ਨਾਲ ਗੱਲ ਕੀਤੀ, ਦੂਜੀ ਕੀਤੀ। ਪਹਿਲੇ ਠੇਕੇਦਾਰ ਨੇ ਓਕੇ ਕਰਤਾ, ਪਰ ਜਦੋਂ ਨਾ ਉਹਨੂੰ ਮੈਂ ਦਿੱਤਾ ਕਿ ਲਿਖਦੀ ਉੱਤੇ ਦੇ, ਉਹਨੇ ਉੱਤੇ ਕੈਨੇਡਾ ਪੜਿਆ, ਉਹਨੇ ਨਾਲ ਹੀ 4 ਪੈਸੇ ਹੋਰ ਵਧਾ ਦਿੱਤੇ। ਅੱਛਾ, ਉਹ ਖੈਰ ਉਹਨੂੰ ਮੈਂ ਕਿਹਾ ਵੀ ਪੁਰਾਣੀ ਕਬਰ ਚੁੱਕ ਕੇ ਪਾਸੇ ਕਰ ਲੈ ਐਜ਼ ਇਟ ਇਜ਼, ਥੱਲੋਂ ਫਿਰ ਆਪਾਂ 3 ਫੁੱਟ 4 ਫੁੱਟ ਜਿਹੜੀ ਉੱਚੀ ਕਰ ਦਈਏ
ਤੇ ਪੁਰਾਣੀ ਕਬਰ ਉਹਦੇ ਉੱਤੇ ਫਿੱਟ ਕਰਤੀ ਹੈ ਦੁਬਾਰਾ। ਜੀ ਅੱਛਾ, ਉਹ ਹੁਣ ਜਿਹੜੀ ਪੁਰਾਣੀ ਕਬਰ ਆ ਉਹਦੇ ਉੱਤੇ ਉਹ ਵੀ ਹੈ ਜਿਵੇਂ 1956 ਚ ਬਣੀ ਸੀ ਕਬਰ, ਉਹੀ ਉਹਦੇ ਉੱਤੇ ਫਿੱਟ ਕਰਤੀ ਜੀ। ਤੇ ਉਹ ਮੈਨੂੰ ਕਹਿੰਦਾ ਜੀ ਇਹ ਵੀ ਨਵੀਂ ਕਰ ਦਿੰਦੇ, ਮਾਰਬਲ ਪੁਰਾਣਾ ਹੋਇਆ। ਮੈਂ ਕਿਹਾ ਨਹੀਂ, ਜਿਹੜਾ ਪੁਰਾਣੀ ਸ਼ੈ ਹੈ ਉਹ ਪੁਰਾਣੀ, ਉਹਨੂੰ ਨਹੀਂ ਛੇੜਿਆ ਜਾ ਸਕਦਾ। ਅੱਛਾ, ਉਹ ਗੱਲ ਵੀ ਠੀਕ ਹੈ। ਹੁਣ ਥੱਲੇ ਵਾਲੀ ਜੋ ਉਹ ਚੀਜ਼ ਨਹੀਂ ਆਉਂਦੀ ਫੀਲ, ਜਿਹੜੀ ਉਤਲੀ ਜਿਹੜੀ ਪੁਰਾਣੀ ਸ਼ੈ। ਬਿਲਕੁਲ ਬਿਲਕੁਲ, ਮੈਂ ਦੇਖਿਆ ਜੀ, ਕੋਸ਼ਿਸ਼ ਕਰਦੀ ਹਰ ਵਾਰੀ ਜੇ ਸਾਰਾ ਟਾਈਮ ਲੱਗੇ ਅਸੀਂ ਸੰਗਤ ਨੂੰ ਅੱਛਾ ਦਿਖਾਉਂਦੇ ਆ ਜੀ ਸਾਡੀ ਆਪਣੀ ਨਿਸ਼ਾਨੀ ਜਿਹੜੀ ਹੈਗੀ ਹੈ। ਇਹ ਤੁਹਾਡਾ ਬੜਾ ਵੱਡਾ ਕੰਮ ਹੈ ਜਿਹੜਾ ਤੁਸੀਂ ਉੱਥੋਂ ਲੈ ਕੇ ਆਉਂਦੇ ਹੋ ਸੰਗਤ। ਔਰ ਮੈਂ ਸਮਝਦਾ ਕਿ ਇਹ ਇੱਕ ਤੇ ਦੇਖੋ ਆਪਣੇ ਧਰਮ ਦੇ ਨਾਲ ਤੇ ਜੁੜੇ ਹੋਏ ਆ ਸਾਰੇ, ਆਪਣਾ ਜਿਹੜਾ ਵਿਰਸਾ ਉਹਦੇ ਨਾਲ ਤੋਂ ਜੁੜੇ ਹੋਏ ਆ। ਦੂਜਾ ਇਹ ਹੈ ਕਿ ਜਿਹੜਾ ਵੀ ਬਾਹਰੋਂ ਆਉਂਦਾ ਵਾ, ਜਦੋਂ ਇੱਥੋਂ ਹੋ ਕੇ ਜਾਂਦਾ, ਉਹ ਪਾਕਿਸਤਾਨ ਦੇ ਨਾਲ, ਕੰਟਰੀ ਦੇ ਨਾਲ ਵੀ ਉਹਨਾਂ ਦੀ ਅਟੈਚਮੈਂਟ ਵੱਧਦੀ ਹੈ ਜੀ। ਅਸੀਂ ਤੁਹਾਨੂੰ ਦੱਸਦੇ ਇਸ ਗੁਰਦੁਆਰੇ ਦਰਸ਼ਨ ਕਰਾਉਣ ਦਾ ਕਮਿਟ ਕਰਦੇ ਹਾਂ ਜੀ ਤੁਹਾਨੂੰ ਵੀ। ਅਸੀਂ ਮਤਲਬ ਇਹ ਕੋਈ 20 ਤੋਂ 21 ਗੁਰਦੁਆਰੇ ਹੋ ਜਾਂਦੇ ਵੀ ਇਹਨਾਂ ਗੁਰਦੁਆਰੇ ਦੀ ਲਿਸਟ ਹੈ, ਅਸੀਂ ਦਰਸ਼ਨ ਕਰਾਵਾਂਗੇ। ਪਰ ਅਸੀਂ ਕੁਝ ਚੀਜ਼ਾਂ ਜਿਹੜੀਆਂ ਉਹ ਇੱਥੇ ਆ ਕੇ ਦੱਸਦੇ ਹਾਂ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ, ਮਹਾਰਾਜਾ ਰਣਜੀਤ ਸਿੰਘ ਦਾ ਸਥਾਨ ਹੈ ਨਾ, ਇਹ ਚੀਜ਼ਾਂ ਅਸੀਂ ਉਹਨਾਂ ਨੂੰ ਬਾਅਦ ਚ ਜਿਹੜੇ ਹੈਗੇ ਵਿੱਚ ਕਵਰ ਕਰਾਉਣੇ ਤਾਂ ਉਹ ਬਹੁਤ ਖੁਸ਼ ਹੁੰਦੇ ਆ। ਅਸੀਂ ਈਵਨ ਕਿ ਕਈ ਵਾਰੀ ਕਸੂਰ ਵੀ ਲੈ ਜਾਈਦਾ, ਬੁੱਲੇ ਸ਼ਾਹ ਦੇ ਵੀ ਲੈ ਜਾਈਦਾ। ਔਰ ਸਾਡਾ ਰਜਾ ਅਲੀ ਜੀ ਜਿਹੜੇ ਇਸ ਟਾਈਮ 18ਵੀਂ ਪੀੜ੍ਹੀ ਦੇ ਗੱਦੀ ਤੇ ਬੈਠੇ ਹੋਏ ਨੇ, ਸਾਈਂ ਮੀਆਂ ਮੀਰ ਜੀ, ਉਹ ਵੀ ਬਹੁਤ ਪਿਆਰ ਕਰਦੇ ਨੇ। ਸਾਡੀ ਹਰ ਵਾਰੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉੱਥੇ ਵੀ ਲੈ ਕੇ ਜਾਈਏ ਸੰਗਤ ਜੀ। ਅਸੀਂ ਹਰ ਸਾਲ ਉਹਨਾਂ ਨੂੰ ਉੱਥੇ ਵੀ ਲੈ ਕੇ ਜਾਈਦਾ, ਉਹ ਵੀ ਬਹੁਤ ਸਾਨੂੰ ਪਿਆਰ ਦਿੰਦੇ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ। ਫਿਰ ਉਸ ਤੋਂ ਬਾਅਦ ਅਸੀਂ ਰਾਏ ਬੁਲਾਰ ਸਾਹਿਬ ਦੇ ਵੀ ਜਾ ਕੇ ਆਉਂਦੇ ਹਾਂ, ਉਹ ਵੀ ਸੰਗਤ ਨੂੰ ਦਿਖਾਉਂਦੇ ਹਾਂ ਵੀ ਸਾਡੇ ਕੋਲ ਇੱਥੇ ਕੀ ਕੁਝ ਪਿਆ। ਉਸ ਤੋਂ ਬਿਨਾਂ ਸਰ ਮੈਂ ਤੁਹਾਨੂੰ ਦੱਸ ਦਿਆਂ 2022 ਔਰ 21 ਦੇ ਵਿੱਚ ਮੇਰੇ ਨਾਲ ਇੱਕ ਮੇਰੇ ਮਿੱਤਰ ਹੀ ਨੇ ਆਸਟ੍ਰੇਲੀਆ ਤੋਂ, ਹਰਕੀਰਤ ਸਿੰਘ ਸੰਦਰ, ਉਹ ਜੀਤ ਦੇ ਪ੍ਰੈਸ ਰਿਪੋਰਟਰ ਨੇ। ਅੱਛਾ, ਉਹ ਫਿਰ ਮੇਰੇ ਨਾਲ, ਉਹ ਵੀ ਐਵੇਂ ਦੀਆਂ ਚੀਜ਼ਾਂ ਦੇਖਣ ਲਈ ਬੜੇ ਹੀ ਮਤਲਬ ਉਹ ਉਤਾਵਲੇ ਹੁੰਦੇ ਸੀ। ਅਸੀਂ ਉਹਨਾਂ ਦੇ ਨਾਲ ਅਸੀਂ ਹੀਰ ਦੀ ਕਬਰ ਤੇ ਜਾ ਕੇ ਆਏ। ਅੱਛਾ ਅੱਛਾ, ਮਿਰਜ਼ਾ ਦੇ ਉਹਦੇ ਉਹਨਾਂ ਦੇ ਜਾ ਕੇ ਆਏ। ਉਹ ਹੱਲੇ ਉਹਨਾਂ ਨੇ ਜਾ ਕੇ 1.5 ਮਹੀਨੇ ਵਿੱਚ ਇੱਕ ਕਿਤਾਬ ਲਿਖੀ, ਮੇਰੇ ਹਿੱਸੇ ਦਾ ਲਾਹੌਰ। ਅੱਛਾ, ਉਹਨਾਂ ਨੇ ਮਤਲਬ ਇੱਕ ਕਾਫੀ ਟੇਬਲ ਬੁੱਕ ਛਾਪੀ ਹੈ, ਮੈਂ ਤੁਹਾਨੂੰ ਨੈਕਸਟ ਟਾਈਮ ਦਿਆਂਗਾ ਜੀ। ਤੇ ਇੱਕ ਸਾਈਡ ਤੇ ਤਸਵੀਰਾਂ ਤੇ ਇੱਕ ਸਾਈਡ ਤੇ ਪ੍ਰੋਪਰ ਲਿਖਿਆ ਹੋਇਆ ਜੀ। ਤੁਸੀਂ ਬੁੱਕ ਨੂੰ ਜਦੋਂ ਸ਼ੁਰੂ ਕਰੋਗੇ ਤੇ ਉਹਨੂੰ ਖਤਮ ਕਰਨ ਤੱਕ ਹੀ ਪੜੋਗੇ, ਇੰਨਾ ਉਹਨੂੰ ਐ ਫੀਲ ਹੁੰਦਾ ਵੀ ਅਸੀਂ ਉਹਦੇ ਵਿੱਚ ਹੀ ਘੁੰਮ ਰਹੇ ਹਾਂ ਜੀ। ਇੰਨੀ ਸੋਹਣੀ ਉਹਨਾਂ ਨੇ ਬੁੱਕ ਲਿਖੀ ਹੈ ਜੀ। ਥੈਂਕ ਯੂ ਹਰਕੀਰਤ ਸੰਦਰ ਜੀ, ਤੁਹਾਡਾ ਬਹੁਤ ਬਹੁਤ। ਨਹੀਂ ਜੀ, ਬੜਾ ਅੱਛਾ ਵੈਸੇ ਆਸਟ੍ਰੇਲੀਆ ਵਾਲਿਆਂ ਨੇ ਤਾਂ ਮਤਲਬ ਬੜਾ ਕੰਮ ਕੀਤਾ। ਪਹਿਲੇ ਇਹਨਾਂ ਨੇ ਜਿਹੜਾ ਅੱਜ ਕੱਲ੍ਹ ਇੱਥੇ ਤੁਹਾਨੂੰ ਦੱਸਿਆ ਕਿ ਪਲਾਕ ਦੇ ਵਿੱਚ ਕਿਤਾਬਾਂ ਨੂੰ ਡਿਜੀਟਲਾਈਜੇਸ਼ਨ ਦਾ ਜਿਹੜਾ ਚੱਲ ਰਿਹਾ ਸਿਲਸਿਲਾ, ਉਹ ਵੀ ਸਰ ਮੁਹੱਬਤ ਰੰਧਾਵੇ ਵੀ ਆਸਟ੍ਰੇਲੀਆ ਦੇ ਹੀ ਹੈ, ਮਿੰਟੂ ਬਰਾੜ ਨੂੰ ਲੈ ਕੇ ਆਏ ਸੀ ਤੇ ਉਹ ਆਪਣੀ ਕਾਨਫਰੰਸ ਨੂੰ, ਵਰਲਡ ਪੰਜਾਬੀ ਕਾਨਫਰੰਸ ਚ ਆਏ। ਅੱਛਾ, ਉਹ ਜਿੰਨੀਆਂ ਕਿਤਾਬਾਂ ਵਾ ਸਾਡੀਆਂ ਇੱਥੇ ਪੰਜਾਬੀ ਦੀਆਂ, ਸ਼ਾਹਮੁਖੀ ਦੀਆਂ, ਉਹਨਾਂ ਨੂੰ ਉਹਨਾਂ ਨੇ ਕਰਨਾ ਵਾ ਆਡੀਓ ਸ਼ੇਪ ਚ ਲੈ ਕੇ ਆਉਣਾ। ਉਹ ਬੜਾ ਵੱਡਾ ਕੰਮ ਆ। ਉਹਦੇ ਦੋ ਫਾਇਦੇ ਜੀ, ਇੱਕ ਤੇ ਉਹਦੇ ਨਾਲ ਲੈਂਗੁਏਜ ਬੈਰੀਅਰ ਹੈ, ਜਿਹੜਾ ਸਕ੍ਰਿਪਟ ਬੈਰੀਅਰ ਹੈ, ਉਹ ਟੁੱਟ ਜਾਏਗਾ। ਹਰ ਬੰਦਾ ਜਦੋਂ ਸੁਣਨਾ ਵਾ ਉਹਨੂੰ ਫਿਰ ਗੁਰਮੁਖੀ ਵੀ ਸੁਣ ਲਏਗਾ, ਸ਼ਾਹਮੁਖੀ ਵੀ, ਸਮਝ ਤੇ ਦੋਵੇਂ ਆ ਜਾਣਗੇ। ਪੜ੍ਹਨਾ ਔਖਾ ਕੰਮ ਸੀ ਤੇ ਉਹ ਬੜਾ ਅੱਛਾ ਇੱਕ ਜੀ। ਦੇਖੋ ਹਰ ਇੱਕ ਬੰਦਾ ਲੱਗਿਆ ਹੋਇਆ ਪੰਜਾਬੀ ਵਾਸਤੇ। ਮੈਂ ਪਿਛਲੇ ਸਾਲ ਵੀ ਜਿਵੇਂ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਪਿਛਲੇ ਸਾਲ ਵੀ ਪੰਜਾਬੀ ਦੇ ਉੱਤੇ ਲੈਕਚਰ ਸੀ। ਅਸੀਂ ਮਤਲਬ ਸਟੂਡੈਂਟ ਨੂੰ ਇਹ ਵੀ ਦੱਸਿਆ ਵੀ ਦੇਖੋ ਜਿਹੜੀ ਪੰਜਾਬੀ ਬੋਲੀ ਹੈ ਨਾ ਜੀ, ਇਹ ਤੁਸੀਂ ਇਹਨੂੰ ਗੂਗਲ ਕਰਕੇ ਦੇਖ ਲਓ, ਇਸ ਟਾਈਮ ਸਭ ਤੋਂ ਉੱਤੇ ਵਰਲਡ ਦੀ ਸਭ ਤੋਂ ਉੱਤੇ ਬੋਲੀ ਹੈ ਜੀ ਤੁਸੀਂ। ਪਰ ਸਾਡੀ ਕਹਿ ਲਓ ਦੋਵਾਂ ਪੰਜਾਬਾਂ ਦੀ ਬਦਕਿਸਮਤੀ ਕਹਿ ਲਈਏ ਵੀ ਅਸੀਂ ਇਹਨੂੰ ਪ੍ਰੋਪਰ ਸਾਂਭ ਨਹੀਂ ਸਕੇ ਹੈ। ਵੀ ਮੇਨ ਗੱਲ ਇਹ ਹੈ ਜੀ, ਕਿਉਂਕਿ ਉਧਰ ਸਾਡੀ ਵਿੱਚ ਹਿੰਦੀ ਵਾੜੀ ਜਾਂਦੇ ਆ, ਇੱਧਰ ਤੁਹਾਡੇ ਉਰਦੂ ਵਾੜ ਜਾਂਦੇ ਆ। ਕਿਉਂਕਿ ਜਿਹੜੀਆਂ ਦੋ ਲੈਂਗੁਏਜ ਜਿਹੜੀਆਂ ਮੇਨ ਸੀਗੀਆਂ ਸਾਡੀ, ਸਮਝ ਲਓ ਇੱਧਰ ਲਹਿੰਦੇ ਪੰਜਾਬ ਵੱਲ ਸ਼ਾਹਮੁਖੀ ਤੇ ਸਾਡੇ ਵੱਲ ਗੁਰਮੁਖੀ। ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸਾਰੀ, ਉਹ ਤੁਹਾਨੂੰ ਪਤਾ ਗੁਰਮੁਖੀ ਦੇ ਵਿੱਚ ਸਾਰੀ ਦਿੱਤੀ ਹੋਈ ਹੈ ਨਾ ਜੀ। ਤੇ ਬਲਕਿ ਉਹ ਪਿਛਲੀ ਵਾਰੀ ਕਾਨਫਰੰਸ ਦੇ ਵਿੱਚ ਉੱਥੇ ਅਨਾਉਂਸ ਕੀਤਾ ਡਾਕਟਰ ਦਲਬੀਰ ਕਠੋਰੀਆ ਸਾਹਿਬ ਨੇ। ਅੱਛਾ, ਮੇਰੀ ਇੱਕ ਆਦਤ ਔਰ ਕੋਸ਼ਿਸ਼ ਹੁੰਦੀ ਕਿ ਅਸੀਂ ਕਾਨਫਰੰਸ ਕਰਾਈਏ, ਉਹਦਾ ਕੁਝ ਆਊਟਪੁੱਟ। ਬਿਲਕੁਲ ਇਹ ਸਾਡੀ ਦੂਜੀ ਵਰਲਡ ਪੰਜਾਬੀ ਕਾਨਫਰੰਸ ਦਾ ਸਭ ਤੋਂ ਵੱਡਾ ਆਊਟਪੁੱਟ ਇਹ ਹੈ ਕਿ ਹੁਣ ਪਿਲਾਕ ਦੇ ਵਿੱਚ ਉਹਨਾਂ ਦਾ ਸੈੱਟ ਲੱਗਿਆ ਹੋਇਆ ਵਾ ਜੀ, ਔਰ ਉਹ ਹੁਣ ਸਹਾਵੀ ਸਟੂਡੀਓ ਦੇ ਨਾਂ ਤੋਂ ਕਰ ਰਹੇ, ਔਰ ਉਹ ਕਿਤਾਬਾਂ ਹੋ ਰਹੀਆਂ ਆਡੀਓ ਸ਼ੇਪ ਚ। ਔਰ ਮੇਰਾ ਖਿਆਲ ਹੈ ਹੁਣ ਤੱਕ 150-200 ਕੰਮ ਵੀ ਬੜਾ ਔਖਾ ਜੀ ਚੱਲ ਰਿਹਾ ਵਾ। ਦੂਸਰਾ ਜਿਹੜਾ ਕੀਤਾ ਇਹਨਾਂ ਨੇ, ਡਾਕਟਰ ਦਲਬੀਰ ਸਾਹਿਬ ਨੇ ਉੱਥੇ ਅਨਾਉਂਸ ਕੀਤਾ ਕਿ ਕੁਰਾਨ ਸ਼ਰੀਫ ਆ ਜਿਹੜਾ ਸਾਡਾ, ਉਹਨਾਂ ਨੇ ਕਿਹਾ ਕਿ ਉੱਥੇ ਨਾ ਅਸੀਂ ਮੁੱਖ ਵਿਖਾਲੀ ਕਰਾਈ ਸੀ ਸ਼ਾਹਮੁਖੀ ਪੰਜਾਬੀ ਤਰਜਮੇ ਦੀ। ਉਹ ਕਹਿੰਦੇ ਵੀ ਇਹਨੂੰ ਤੁਸੀਂ ਗੁਰਮੁਖੀ ਚ ਕਰੋ ਤੇ ਇਹ ਅਸੀਂ ਉੱਥੇ ਪਬਲਿਸ਼ ਅਸੀਂ ਕਰਾਵਾਂਗੇ ਸਾਰਾ। ਖੈਰ ਉਹ ਹਾਲੇ ਲੇਟ ਹੋ ਗਿਆ, ਨਹੀਂ ਹੋ ਸਕਿਆ, ਪਰ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਮਤਲਬ ਮੈਂ ਕਹਿੰਦਾ ਬਹੁਤ ਧੰਨਵਾਦ ਹੈ ਜਿਹੜੇ ਇਹਨੂੰ ਬੋਲੀ ਨੂੰ ਸਾਂਭ ਕੇ ਗਾਂ ਲੈ ਕੇ ਜਾਂਦੇ ਪਏ ਨੇ, ਹੈ ਨਾ ਜੀ। ਉਹਨਾਂ ਸਭ ਦਾ ਥੈਂਕ ਯੂ ਹੈ ਜਿਹੜਾ ਆਪਣਾ ਟਾਈਮ ਜਿਹੜਾ ਹੈਗੇ ਇਹਦੇ ਵਾਸਤੇ ਦੇ ਰਹੇ ਹੈਗੇ। ਤੇ ਬਲਕਿ ਹੁਣ ਅਗਲੀ ਵਾਰੀ ਵੀ ਜਦੋਂ ਅਸੀਂ ਵਰਲਡ ਪੰਜਾਬੀ ਕਾਨਫਰੰਸ ਕਰਾਣੀ ਹੈ, ਤੁਸੀਂ ਬਿਲਕੁਲ ਉਹਦੇ ਵਿੱਚ ਵੀ ਤਸ਼ਰੀਫ ਲੈ ਕੇ ਆਈਓ, ਕਿਉਂਕਿ ਵੈਸੇ ਤੇ ਉੱਥੋਂ ਸਾਡਾ ਗਰੁੱਪ ਹੈ ਜਿਹੜਾ ਆਸਟ੍ਰੇਲੀਆ ਤੋਂ 5-7 ਬੰਦਿਆਂ ਦਾ ਮਿੰਟੂ ਬਰਾੜ ਸਾਹਿਬ ਲੈ ਕੇ ਆਉਂਦੇ ਆ। ਤੇ ਦੂਸਰਾ ਇਹ ਹੈ ਕਿ ਆਪਣੀ ਜਿਹੜੀ ਵਿਸ਼ਵ ਪੰਜਾਬੀ ਸਭਾ ਦੀ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ ਚ ਹੁੰਦੀ ਹੈ, ਬ੍ਰੈਂਪਟਨ ਚ,
ਤੇ ਅੱਛਾ ਉੱਥੇ ਬੜਾ ਅੱਛਾ ਉਹ ਰਿਹਾਇਸ਼ ਜਿਹੜੀ ਆ ਡਾਕਟਰ ਸਾਹਿਬ ਖੁਦ ਦਿੰਦੇ ਆ ਜੀ। ਅੱਛਾ ਆਪਾਂ ਵੀ ਇੱਥੇ ਸਾਡਾ ਵੀ ਇਹੀ ਅਸੂਲ ਹੈ, ਜਿਹੜੇ ਮਹਿਮਾਨ ਵੀ ਆਣ ਕੇ ਰਿਹਾਇਸ਼ ਅਸੀਂ ਆਪ ਦੇਣੀ ਹੁੰਦੀ, ਉੱਥੇ ਵੀ ਜਿੰਨੇ ਦਿਨ ਵੀ ਜਿਹੜਾ ਵੀ ਚਲਾ ਜਾਵੇ ਉਹ ਡਾਕਟਰ ਸਾਹਿਬ ਵੱਲੋਂ ਰਿਹਾਇਸ਼ ਹੁੰਦੀ ਹੈ। ਓਕੇ ਜੀ। ਤੇ ਉਹਨਾਂ ਦਾ ਨਾਲ ਉੱਥੇ ਵਿਲੇਜ ਇੰਡੀਆ ਰੈਸਟੋਰੈਂਟ ਵੀ ਆ, ਉਹ ਖਾਣਾ ਵੀ ਉੱਥੋਂ ਫਿਰ ਚੱਲਦੇ ਰਹਿੰਦੇ ਆ। ਰਾਮਪਨ ਕੈਸ਼ ਐਂਡ ਕੈਰੀ ਅੱਛਾ ਹੀ ਨਹੀਂ ਉਹਨਾਂ ਦਾ ਵੀ ਸੈਟਅਪ ਹੈ। ਤੇ ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਔਰ ਬੜੀ ਖੁਸ਼ੀ ਹੋਈ, ਖਾਸ ਕਰਕੇ ਬਹੁਤ ਵੱਡੀ ਸੇਵਾ ਜਿਹੜੀ ਤੁਸੀਂ ਸ਼ੁਰੂ ਕੀਤੀ ਆ। ਔਰ ਜੇ ਇਹ ਅੱਛਾ ਕਿੰਨੇ ਚਿਰ ਚ ਤੁਹਾਡਾ ਅੰਦਾਜ਼ਾ ਪੂਰਾ ਹੋ ਜਾਏਗਾ ਪ੍ਰੋਜੈਕਟ? ਸਰ 2 ਤੋਂ 2.5 ਸਾਲ ਦਾ ਸਾਡਾ ਹੈਗਾ। 2 ਤੋਂ 2.5 ਸਾਲ ਦੇ ਵਿੱਚ ਇਹ ਅੱਛਾ ਇਹ ਤੁਸੀਂ ਜਿਹੜਾ ਬਜ਼ਾਹਿਰ ਨਜ਼ਰ ਆ ਰਿਹਾ ਤਸਵੀਰਾਂ 'ਚ ਕਿ ਤੁਸੀਂ ਇਹਨੂੰ ਬਣਾ ਵੀ ਪੁਰਾਣੇ ਇਤਿਹਾਸਕ ਸਟਾਈਲ 'ਚ ਰਹੇ ਹੋ। ਜੀ ਜੀ ਜੀ। ਯਾਨੀ ਇਹ ਨਹੀਂ ਹੈ ਕਿ ਉਹ ਤੁਸੀਂ ਜਿੱਦਾਂ ਨਵੀਆਂ ਕੰਧਾਂ ਦੇ ਮਾਰਬਲ ਲਾਉਣਾ, ਉਹ ਨਹੀਂ ਇਹ ਬੜਾ ਅੱਛਾ ਪੂਰਾ ਉਹੀ ਆਦਤਾਂ ਦੇ ਉਸੇ ਸਟਾਈਲ 'ਚ ਉਸੇ ਸ਼ੇਪ ਦੇ ਵਿੱਚ ਅਸੀਂ ਕੋਸ਼ਿਸ਼ ਕਰਨਾ ਵੀ ਜਿਹੜਾ ਕੰਪਲੀਟ ਹੋਵੇ ਜੀ। ਅੱਛਾ ਇਹਦਾ ਡਿਜ਼ਾਈਨ ਬਣਾਇਆ ਕਿੰਨੇ ਆ ਸਾਰਾ? ਸਰ ਤੁਹਾਡੇ ਇੱਥੋਂ ਹੀ ਆਰਕੀਟੈਕਟ ਨੇਮ ਮਿਸਟਰ ਆਬਿਦ ਮੁਹੰਮਦ ਕੋਈ ਅੱਛਾ ਨੇ, ਉਹਨਾਂ ਨੇ ਇੱਥੇ ਬਣਾਇਆ ਜੀ ਸਾਰਾ ਜੀ। ਉਹ ਅਸੀਂ ਫਿਰ ਸਾਰਾ ITP ਡਿਪਾਰਟਮੈਂਟ ਨੂੰ ਦਿੱਤਾ, ਫਿਰ ਉਹਨੇ ਸਾਨੂੰ ਅਪਰੂਵ ਕਰਕੇ NOC ਦਿੱਤੀ ਹੈ ਵੀ ਅਸੀਂ। ਅੱਛਾ ETPB ਵਾਲੇ ਵੀ ਜੀ ਇਸ ਵਾਰੀ ਸਾਡੇ ਜਿਹੜੇ ਨਾਸਰ ਮੁਸ਼ਤਾਕ ਨਹੀਂ ਜੀ ਬਹੁਤ ਧੰਨਵਾਦ ਹੈ, ਬਹੁਤ ਸਾਥ ਦਿੰਦੇ ਨੇ ਜੀ। ਉਹ ਮੇਰਾ ਖਿਆਲ ਹੈ ਮੈਂ ਦੇਖਦਾ ਪਿਆ ਪਿਛਲੇ 10 ਦਿਨ ਜਦੋਂ ਦੇ ਇੰਡੀਆ ਤੋਂ ਗਰੁੱਪ ਆਇਆ, ਉਹ 1 ਮਿੰਟ ਵੀ ਨਹੀਂ ਸੁੱਤੇ ਉਹਨਾਂ ਨੇ। ਮੇਰਾ ਖਿਆਲ ਹੈ ਵੀ ਭੱਜ ਦੌੜ ਕਰਕੇ ਸਭ ਦਾ ਬਹੁਤ ਥੈਂਕ ਯੂ ਹੈ ਜੀ, ਜਿਹੜਾ ਉਹਨਾਂ ਨੇ 2014 ਤੋਂ ਇਹਨਾਂ ਨੂੰ ਕਵਰ ਕਰ ਰਹੇ ਹਨ ਜੀ। ਸਮਝ ਕਮਾਲ ਹੈ ਇਸ ਬੰਦੇ ਨੇ ਇਸ ਵਾਰੀ ਨਾ ਜੋ ਕੀਤਾ ਨਾ। ਨਹੀਂ ਬਿਲਕੁਲ ਜੀ, ਮੈਂ ਤਾਂ ਆਪ ਉਹਨਾਂ ਦਾ ਦੇਖ ਕੇ ਧੰਨਵਾਦ ਕਰਦਾ ਵੀ ਜਿਹੜੇ ਉਹਨਾਂ ਨੇ ਇੰਨਾ ਕੁਝ ਮਤਲਬ ਲੋਕਾਂ ਵਾਸਤੇ ਕੀਤਾ। ਦੇਖੋ ਟਰਾਂਸਪੋਰਟੇਸ਼ਨ ਦਾ, ਖਾਣ ਪੀਣ ਦਾ, ਰਹਿਣ ਦਾ, ਹਨਾ ਇਹ ਬਹੁਤ ਅੱਛਾ। ਫਿਰ ਇਸ ਵਾਰੀ ਜਿਹੜਾ ਕੰਮ ਇਹਨਾਂ ਨੇ ਵਧੀਆ ਕੀਤਾ ਕਿ ਅੱਗੇ ਹੁੰਦਾ ਸੀ ਪਾਣੀ ਨਾ ਖੁੱਲਾ ਸਬੀਲਾਂ ਤਰ੍ਹਾਂ ਪੰਚ ਹੁੰਦਾ ਸੀ, ਕਿ ਤੁਹਾਨੂੰ ਯਾਦ ਹੀ ਹੋਣਾ। ਹਾਂਜੀ ਹਾਂਜੀ। ਇਸ ਵਾਰੀ ਇਹਨਾਂ ਨੇ ਕਿਹਾ ਜੀ ਖੁੱਲਾ ਨਹੀਂ ਦੇਣਾ, ਮਿਨਰਲ ਵਾਟਰ ਬੋਟਲ ਦਿੱਤੀ ਹੈ। ਹਾਂਜੀ। ਔਰ ਉਹ ਮੇਰਾ ਖਿਆਲ ਹੈ ਕੋਈ 1.25 ਲੱਖ ਬੋਟਲ ਹੈ ਜਿਹੜੀ 8 ਦਿਨਾਂ ਦੀ ਲੱਗੀ ਹੋਈ ਲੱਗੀ ਉਹਨਾਂ ਨੇ ਉਹ ਜੀ ਕੀਤਾ। ਤੇ ਅੱਛਾ ਆਪਣਾ ਹੁਣ ਇਹ ਤੇ ਹੋ ਗਿਆ ਆਪਣਾ ਸੇਵਾ ਵਾਲਾ ਕੰਮ। ਚੜ੍ਹਦੇ ਪੰਜਾਬ 'ਚ ਆਪਣਾ ਕਿਹੜਾ ਥਾ ਪਿੰਡ ਕਿਹੜਾ ਸੀ? ਵੈਸੇ ਜੀ ਜਿਵੇਂ ਤੁਸੀਂ ਬੈਕਗ੍ਰਾਉਂਡ ਮੇਰੀ ਪੁੱਛਦੇ ਹੋ, ਮੇਰੀ ਬੈਕਗ੍ਰਾਉਂਡ ਪਿੱਛੋਂ ਲਾਹੌਰ ਦੀ ਹੋਈ ਹੈ ਜੀ। ਲਾਹੌਰ ਹਾਂਜੀ। ਤੁਹਾਡਾ ਇੱਥੇ ਲੇਕ ਵਿਊ ਪੈਂਦਾ ਸਿਟੀ ਹੈ ਨਾ ਜੀ, ਇਹਦੇ ਨਾਲ ਜਨਜਾਤਿਆ ਪਿੰਡ ਹੈ ਜੀ ਮੇਰਾ ਬੈਕਗ੍ਰਾਉਂਡ। ਵਾਹ। ਤੇ ਉਹ ਅਸੀਂ 4 ਸਾਲ ਪਹਿਲਾਂ ਮੈਂ ਦੇਖ ਕੇ ਵੀ ਗਿਆ ਜੀ ਘਰ। ਉੱਥੇ ਇੱਕੋ ਬਜ਼ੁਰਗ ਜਿਹੜੇ ਪਿੰਡ ਦੇ ਜਿਉਂਦੇ ਸੀਗੇ, ਉਸ ਟਾਈਮ 90-92 ਸਾਲ ਦੇ, ਹੁਣ ਇਸ ਸਾਲ ਨਹੀਂ ਮੈਨੂੰ ਪਤਾ ਵੀ ਉਹਨਾਂ ਦੀ ਫੌਤ ਹੋ ਗਈ ਕਿ ਨਹੀਂ। ਉਹਨਾਂ ਨੇ ਸਾਨੂੰ ਸਾਰਾ ਘਰ ਦਾ ਦੱਸਿਆ, ਸਾਡੇ ਫਾਦਰ ਦਾਦਾ ਜੀ ਦਾ, ਪੜਦਾਦਾ ਜੀ ਦਾ, ਸਾਰੀ ਉਹਨਾਂ ਨੇ ਸਾਨੂੰ ਹਿਸਟਰੀ ਦੱਸੀ। ਅੱਛਾ। ਤੇ ਅਸੀਂ ਮੇਰਾ ਬ੍ਰਦਰ ਪਹਿਲਾਂ ਆਇਆ ਸੀ ਸਰ, ਉਹ ਦੇਖ ਕੇ ਗਿਆ ਸੀ, ਉਹਨੇ ਪੁਰਾਣਾ ਘਰ ਵੀ ਦੇਖਿਆ, ਪਰ ਮੈਂ ਉਸ ਤੋਂ ਬਾਅਦ ਜਿਹੜਾ ਉੱਤੇ ਨਵਾਂ ਬਣ ਗਿਆ ਸੀ ਮੈਂ ਉਹ ਜਗ੍ਹਾ ਜ਼ਰੂਰ ਦੇਖੀ ਹੈ। ਤੇ ਸਗੋਂ ਮੈਂ ਉੱਥੇ ਇੱਕ ਦਿਨ ਹੱਸਣ ਲੱਗ ਪਿਆ ਉਹਨਾਂ ਨੂੰ। ਮੈਂ ਕਿਹਾ ਯਾਰ ਤੁਹਾਨੂੰ ਇੱਥੇ ਗਾਗਰ ਨਹੀਂ ਮਿਲੀ? ਮੇਰੇ ਪੜਦਾਦਾ ਜੀ ਦੱਬ ਕੇ ਗਏ ਸੀਗੇ। ਤੇ ਮੇਰਾ ਭਰਾ ਕਹਿੰਦਾ ਇਹਨਾਂ ਨੂੰ ਛੇੜਨਾ, ਇਹਨਾਂ ਨੇ ਸਵੇਰੇ ਨੀਆਂ ਪੁੱਟਦੇ ਨਹੀਂ ਹੈਗੀਆਂ। ਫਿਰ ਮੈਨੂੰ ਕਿਹਾ ਨਹੀਂ ਮੈਂ ਮਜ਼ਾਕ ਕਰ ਰਿਹਾ। ਉਹਨਾਂ ਨੇ ਸਵੇਰੇ ਕਹਿੰਦਾ ਪੱਟ ਦੇਣਾ, ਉਹਨਾਂ ਦਾ ਮਜ਼ਾ ਵਿਚਾਰਿਆਂ ਨੇ ਘਰ ਪਾਇਆ। ਉਹ ਹਾਲੇ ਕੀ ਪਲਸਤਰ ਵੀ ਨਹੀਂ ਹੋਇਆ ਸੀ ਯਾਰ, ਬਿਨਾਂ ਦਰਵਾਜ਼ੇ ਤੋਂ ਸੀ ਜਿਹੜਾ ਮੈਂ। ਅੱਛਾ ਉਹਨਾਂ ਨੇ ਨਵਾਂ ਬਣਾਇਆ ਸੀ? ਹਾਂਜੀ, ਉਹਦੇ ਤੋੜ ਕੇ ਹੁਣ ਉਹ ਨਵਾਂ ਬਣਾ ਲਿਆ ਹੋਇਆ। ਅੱਛਾ। ਪਰ ਉਹ ਜਗ੍ਹਾ ਉਹੀ ਹੈ ਜੀ, ਦੇਖ ਕੇ ਆਇਆ ਬਾਹਰ। ਪੁਰਾਣਾ ਉੱਥੇ ਮੇਰਾ ਖਿਆਲ ਇੱਕ ਜਗ੍ਹਾ ਹੈਗੀ ਹੈ, ਕੋਈ ਮਸਜਿਦ ਜਾਂ ਪੀਰ ਦੀ ਜਗ੍ਹਾ ਹੈਗੀ ਹੈ, ਉੱਥੇ ਬਹੁਤ ਵੱਡਾ ਦਰਖਤ ਹੈ। ਤੇ ਉੱਥੇ ਅਸੀਂ ਬੋਰ ਵੀ ਕਰਾਇਆ ਪਾਣੀ ਵਾਸਤੇ, ਤਾਂ ਕਿ ਪਿੰਡ ਦੀ ਸਹੂਲਤ ਵਾਸਤੇ ਉਹਨਾਂ ਨੂੰ ਪਾਣੀ ਦਾ। ਤੁਸੀਂ ਲੱਭਿਆ ਕਿਵੇਂ ਆਪਣਾ ਪਿੰਡ? ਇਹ ਜੀ ਮੇਰੇ ਬ੍ਰਦਰ ਨੇ, ਛੋਟੇ ਨੇ, ਮੇਰੇ ਤੋਂ ਛੋਟਾ ਬ੍ਰਦਰ ਆ, ਉਹਨੇ ਥੋੜੀ ਜਿਹੀ ਖੋਜ ਕੀਤੀ ਸੀ, ਕਿਉਂਕਿ ਕੁਝ ਤਾਂ ਮੈਂ ਲਿਖਿਆ ਹੋਇਆ ਸੀ। ਅਸੀਂ ਪਹਿਲਾਂ ਦਾਦਾ ਜੀ ਕੋਲੋਂ, ਪੜਦਾਦਾ ਆਪਣੇ ਕੋਲੋਂ ਵੀ ਕਿੱਦਾਂ ਕਿੱਥੇ ਘਰ, ਤੇ ਉਹ ਮੇਰੇ ਤੋਂ ਪਹਿਲਾਂ 2 ਸਾਲ ਪਹਿਲਾਂ ਉਹ ਹੋ ਕੇ ਗਿਆ ਸੀ। ਫਿਰ ਉਹਨੇ ਆਈ ਥਿੰਕ ਮੇਰਾ ਖਿਆਲ ਸ਼ਾਇਦ ਨਾਸਰ ਢਿੱਲੋਂ ਹੈਗੇ ਭਾਜੀ, ਉਹਨਾਂ ਨੂੰ ਥੈਂਕ ਯੂ ਹੈ, ਉਹਨਾਂ ਨੇ ਉਹਨਾਂ ਨਾਲ ਹੈਲਪ ਕਰਕੇ ਲਵਾਇਆ ਸੀਗਾ ਜੀ। ਅੱਛਾ। ਤੇ ਇੱਥੋਂ ਤੁਸੀਂ ਫਿਰ ਇਹ ਨਹੀਂ ਉਹ ਪਾਰਟੀਸ਼ਨ? ਅਸੀਂ ਪਾਰਟੀਸ਼ਨ ਤੋਂ ਬਾਅਦ ਅਸੀਂ 47 ਚ ਅਸੀਂ ਉਧਰ ਚਲੇ ਗਏ। ਮੈਂ ਵੈਸੇ ਪਟਿਆਲੇ ਤੋਂ ਹੈਗਾ ਜੀ, ਪੰਜਾਬ ਦੇ ਵਿੱਚੋਂ। ਤੇ ਅੱਛਾ ਜਿਹੜੇ ਇਧਰੋਂ ਜਦੋਂ ਗਏ ਤੇ ਉਹ ਚਲੇ ਆਰਾਮ ਨਾਲ ਗਏ ਸੀ ਕਿ ਉਹ ਰਸਤੇ 'ਚ ਕੀ ਹੋਇਆ? ਨਹੀਂ ਜੀ, ਉਹ ਤਾਂ ਦੋਨਾਂ ਪਾਸੇ ਬਹੁਤ ਦੁੱਖ ਭਰਿਆ, ਤੁਹਾਨੂੰ ਪਤਾ ਕਟਾਵਟੀ ਹੋਈ ਹੈ ਜੀ। ਅਸਲ ਦੇ ਵਿੱਚ ਜਿਹੜੇ ਮੇਰੇ ਰੀਅਲ ਦਾਦਾ ਜੀ ਤੇ ਪੜਦਾਦਾ ਜੀ ਸੀਗੇ, ਤੇ ਉਹ ਸਾਰੇ ਪਿੰਡ ਦੇ ਨਾਲ ਉਹਨਾਂ ਇੱਕ ਕਮਰੇ 'ਚ ਬੰਦ ਕਰਕੇ ਤੇ ਉੱਪਰੋਂ ਮੋਰਾ ਕਰਕੇ ਅੱਗ ਲਾ ਕੇ ਸਾਰਾ ਪਿੰਡ ਦਾ ਪਿੰਡ ਹੀ ਸਾੜ ਦਿੱਤਾ ਸੀਗਾ। ਜਿਹੜੇ ਮੇਰੇ ਹੁਣ ਦਾਦਾ ਜੀ ਸੀ, ਇਹ ਦਾਦਾ ਜੀ ਦੇ ਛੋਟੇ ਭਰਾ ਸੀ, ਜਿਹੜੇ 3 ਸਾਲ ਬਾਅਦ ਇਹਨਾਂ ਨੂੰ ਮਿਲੇ ਸੀਗੇ। ਫਿਰ ਉਹਨਾਂ ਨੂੰ ਮੇਰੇ ਪੜਦਾਦੀ ਜੀ ਇੱਧਰੋਂ ਉੱਧਰ ਲੈ ਕੇ ਗਏ ਤੇ ਫਿਰ। ਅੱਛਾ। ਨਹੀਂ ਅੱਛਾ, ਉਹ ਫਿਰ ਲੈ ਕੇ ਗਏ? ਹਾਂਜੀ, ਮੇਰੇ ਰੀਅਲ ਜਿਹੜੇ ਦਾਦਾ ਜੀ ਸੀ ਦਾਦੀ ਦੇ ਨਾਲ, ਉਹ ਤਾਂ ਇੱਧਰ ਹੀ ਸਾੜ ਦਿੱਤੇ। ਤੇ ਦਾਦਾ ਜੀ ਦੇ ਜਿਹੜੇ ਛੋਟੇ ਭਰਾ ਸੀਗੇ, ਉਹ ਫਿਰ ਲਿਜਾ ਕੇ ਮੇਰੇ ਦਾਦੀ ਨਾਲ ਉਹਨਾਂ ਦਾ ਉਹ ਫਿਰ ਉਹ ਬਚ ਗਏ ਸੀ? ਉਹ ਬਚ ਗਏ ਸੀ। ਉਹ ਫਿਰ ਉਹ ਜਿਹੜਾ ਬਜ਼ੁਰਗ ਤੁਹਾਨੂੰ ਦੱਸਿਆ ਨਾ ਜਿਉਂਦਾ, ਉਹਨੇ ਦੱਸਿਆ ਵੀ ਅਸੀਂ ਇਹਨਾਂ ਨੂੰ ਕਿੱਦਾਂ ਕੁਕੜੀਆਂ ਵਾਲੇ ਖੁੱਡੇ 'ਚ ਅਸੀਂ 3 ਦਿਨ ਰੱਖਿਆ, ਕਿੱਦਾਂ ਇਹਨੂੰ ਰੱਖਿਆ। ਉਹ ਰੋਂਦਾ ਨਾਲ ਗੱਲਾਂ ਕਰਦਾ, ਸੁਣਾਉਂਦਾ ਸਾਡੀਆਂ ਗੱਲਾਂ। ਤੇ ਕੁਝ ਰਿਕਾਰਡਿੰਗ ਵੀ ਹੈਗੀ ਹੈ ਮੇਰੇ ਕੋਲ ਉਹਦੀ। ਤੇ ਉਹਨੇ ਫਿਰ ਸਾਨੂੰ ਸਾਰਾ ਦੱਸਿਆ ਸੀ। ਅੱਛਾ। ਫਿਰ ਯਾਨੀ ਉਹਨਾਂ ਨੇ ਬਚਾਇਆ? ਫਿਰ 3 ਸਾਲ ਬਾਅਦ ਮਤਲਬ ਮੇਰੇ
ਇਧਰੋਂ ਲੈ ਕੇ ਗਏ ਵਾਪਸ ਉਧਰ ਦਾ ਤੇ ਉਸ ਤੋਂ ਬਾਅਦ ਔਰ ਬਹੁਤ ਵੱਡਾ ਸਾਡਾ ਪਰਿਵਾਰ ਹੈ, 5 ਡੈਡੀ ਹਰੀ ਬ੍ਰਦਰ ਨੇ ਤੇ 5 ਸਾਡੀਆਂ ਭੂਆ ਨੇ ਜੀ। ਅੱਗੇ ਪਟਿਆਲਾ। ਜੀ ਮੈਂ ਪਟਿਆਲਾ ਤੋਂ ਹੈਗਾ ਜੀ, ਪੰਜਾਬ ਤੋਂ। ਵਾਹ। ਤੇ ਉਸ ਤੋਂ ਬਾਅਦ ਅਸੀਂ 2007 ਦੇ ਵਿੱਚ ਅਸੀਂ ਆਸਟ੍ਰੇਲੀਆ ਗਏ ਵਿਦ ਫੈਮਿਲੀ ਮੈਂ। ਤੇ ਈਵਨ ਕਿ ਮੈਂ ਜਦੋਂ 2003 ਤੋਂ ਇੰਡੀਆ ਤੋਂ ਇੱਧਰ ਆਉਂਦੇ ਹੁੰਦੇ ਸੀ ਸੰਗਤ ਲੈ ਕੇ, ਉਦੋਂ ਮੈਨੂੰ ਸਾਰਿਆਂ ਨੇ ਕਹਿਣਾ ਕੀ ਤੂੰ ਪਾਕਿਸਤਾਨ ਜਾਣਾ ਯਾਰ, ਤੇਰਾ ਕਿਤੇ ਵੀਜ਼ਾ ਹੀ ਨਹੀਂ ਲੱਗਣਾ। ਤੇ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਲੱਗੇ ਕਦੇ, ਹਰ ਸਾਲ ਉੱਥੇ ਜਾਇਆ ਕਰ। ਪਰ ਬਿਨਾਂ ਕਿਸੇ ਰੋਕ ਟੋਕ ਤੋਂ 2007 ਦੇ ਵਿੱਚ ਅਸੀਂ ਆਸਟ੍ਰੇਲੀਆ ਚਲੇ ਗਏ ਤੇ ਉਸ ਤੋਂ ਬਾਅਦ ਅਸੀਂ 13-14 ਚ ਉੱਥੇ ਪੱਕੇ ਹੋ ਗਏ ਜੀ। ਅੱਛਾ। ਉਸ ਤੋਂ ਬਾਅਦ ਫਿਰ ਮੈਂ ਪਹਿਲਾ ਵੀਜ਼ਾ ਜਿਹੜਾ ਮੇਰੇ ਪਾਸਪੋਰਟ ਤੇ ਆਸਟ੍ਰੇਲੀਆ ਦੇ ਪਾਸਪੋਰਟ ਤੇ, ਉਹ ਵੀ ਪਾਕਿਸਤਾਨ ਦਾ ਹੀ ਹੈ। ਅੱਛਾ। ਸਭ ਤੋਂ ਪਹਿਲਾਂ ਅਸੀਂ ਪਾਕਿਸਤਾਨ ਹੀ ਆਏ ਹਾਂ ਜੀ, ਵਿਦ ਵਾਹ। ਫੈਮਿਲੀ ਮੈਂ ਆਇਆ, ਬੱਚਿਆਂ ਨੂੰ ਲੈ ਕੇ ਆਇਆ ਜੀ ਇੱਕ ਵਾਰੀ। ਫਿਰ ਜਦੋਂ ਤੁਸੀਂ ਆਪਾਂ ਮਿਲਾਇਆ 550 ਸਾਲਾ, ਹਾਂਜੀ। ਜਦੋਂ ਕਰਤਾਰਪੁਰ ਸਾਹਿਬ ਦੀ ਆਪਾਂ ਓਪਨਿੰਗ ਕੀਤੀ ਹੈ, ਤੇ ਉਹ ਵੀ ਗਵਰਨਮੈਂਟ ਦਾ ਬਹੁਤ ਧੰਨਵਾਦ ਹੈ। ਦੇਖੋ ਕਿੱਡਾ ਵੱਡਾ ਉਹਨਾਂ ਨੇ ਮਿੰਟੋ ਮਿੰਟੀ ਤਿਆਰ ਕੀਤਾ ਨਾ। ਉਸ ਟਾਈਮ ਅਸੀਂ ਵਿਦ ਫੈਮਿਲੀ ਮੈਂ ਆਇਆ ਸੀ। ਅੱਛਾ, ਉਦੋਂ ਜੀ ਉਦੋਂ ਮੈਂ ਵਿਦ ਫੈਮਿਲੀ ਆਇਆ ਸੀ। ਵਾਹ। ਨਹੀਂ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਔਰ ਖਾਸ ਕਰ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਹੈ ਤੁਸੀਂ, ਇਹਦੇ ਉੱਤੇ ਤੁਹਾਨੂੰ ਇੱਕ ਵਾਰੀ ਫਿਰ ਮੁਬਾਰਕ ਹੋਵੇ। ਤੇ ਕਿਸੇ ਟਾਈਮ ਇਹ ਜਦੋਂ ਕੰਮ ਅੱਗੇ ਵਧੇਗਾ ਫਿਰ ਜਾ ਕੇ ਇਹਨੂੰ ਵਿਜ਼ਿਟ ਕਰਾਂਗੇ, ਕਿਉਂਕਿ ਇਸ ਵਾਰੀ ਤਾਂ ਉਦੋਂ ਨਹੀਂ ਜਾ ਹੋਇਆ। ਅਸੀਂ ਇੱਕ ਹੋਰ ਪਾਸੇ ਉਦੋਂ, ਕਿਉਂਕਿ ਸੰਗਤ ਉਧਰੋਂ ਆਈ ਸੀ ਚੜ੍ਹਦੇ ਪੰਜਾਬ ਤੋਂ, ਥੋੜ੍ਹੇ ਜਿਹੇ ਬਿਜ਼ੀ ਸੀ। ਤੇ ਇਹ ਫਿਰ ਅਸੀਂ ਵਿਜ਼ਿਟ ਵੀ ਕਰਾਂਗੇ ਤੇ ਨਾਲ ਇਹਦੇ ਉੱਤੇ ਗੱਲ ਵੀ ਕਰਦੇ ਰਹਾਂਗੇ। ਥੈਂਕ ਯੂ ਆਸਿਫ ਸਰ ਜੀ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਸਾਨੂੰ ਲੋਕਾਂ ਦੇ ਰੂਬਰੂ ਕਰਦੇ ਹੋ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਇਹਦੇ ਵਿੱਚ।